ਪਰ ਵਾ ਚੱਲੀਏ ਜਿਹੜੀ ਪਿਛਲੇ ਹਫ਼ਤੇ ਸੈਕਰਾਮੈਂਟੋ ਬੀ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ। ਉਹਦੇ ਸੰਬੰਧ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਸ ਤਰ੍ਹਾਂ ਗੁਰੂ ਘਰਾਂ ਨੂੰ ਕਿਹਾ ਪਈ ਜੀ ਜਿਹੜੇ ਗੁਰੂ ਘਰ ਆ ਉੱਥੇ ਡਰੱਗ ਵਿਕਦੀ ਆ, ਉੱਥੇ ਵਾਇਲੈਂਸ ਹੁੰਦੀ ਆ, ਗਨਸ ਹੈਗੀਆਂ। ਉਸ ਤੋਂ ਬਿਨਾਂ ਉਹਨਾਂ ਨੇ ਵੱਖ-ਵੱਖ ਡਿਸਟ੍ਰਿਕਟ ਅਟਾਰਨੀਜ਼ ਦੇ ਨਾਲ ਬੇ ਏਰੀਏ ਦੇ ਬਹੁਤ ਸਾਰੇ ਪੁਲਿਸ ਚੀਫਸ ਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਫ੍ਰਿਜ਼ਨੋ ਦੇ ਪੁਲਿਸ ਚੀਫਸ ਦੇ ਨਾਲ ਮੀਟਿੰਗਾਂ ਕੀਤੀਆਂ। ਜਿਹੜੇ ਲੋਕ ਆਪਣੀ ਆਵਾਜ਼ ਉਠਾਉਂਦੇ ਹੈਗੇ ਆ ਆਜ਼ਾਦੀ ਦੀ ਜਾਂ ਜਿਹੜੇ ਭਾਰਤ ਦੀ ਸਰਕਾਰ ਦੇ ਨਾਲ ਡਿਸੈਂਟ ਕਰਦੇ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਵਾਇਲੈਂਟ ਐਕਸਟ੍ਰੀਮਿਸਟ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਸੰਬੰਧ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਤੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ। ਜੋ ਵੀਕਐਂਡ ਦੇ ਦੌਰਾਨ ਐਕਟੀਵਿਟੀਜ਼ ਹੋਈਆਂ ਉਹ ਜ਼ਰੂਰ ਸਾਂਝੀਆਂ ਕਰਾਂਗੇ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਸ਼ਨਿੱਚਰਵਾਰ ਨੂੰ ਕਾਫੀ ਵੱਡਾ ਇਕੱਠ ਹੋਇਆ ਸੀ। ਵੱਖ-ਵੱਖ ਸੰਗਤ ਦੇ ਮੈਂਬਰ, ਵਕੀਲ, ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ ਵੀ ਉੱਥੇ ਪਹੁੰਚੇ ਹੋਏ ਸੀ ਤੇ ਉਹ 3 ਘੰਟੇ ਦੇ ਕਰੀਬ ਪ੍ਰੋਗਰਾਮ ਚੱਲਿਆ। ਉਹ ਤੁਹਾਡੇ ਨਾਲ ਸਾਰਾ ਆਪਾਂ ਆਉਣ ਵਾਲੇ ਅੱਜ ਜਾਂ ਕੱਲ੍ਹ ਤੱਕ ਸ਼ੇਅਰ ਵੀ ਕਰਾਂਗੇ। ਇੱਕ YouTube ਵੀ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਕੁਝ ਵਾਪਰਿਆ, ਕੀ ਕੁਝ ਡਿਸਾਈਡ ਕੀਤਾ ਗਿਆ। ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹ ਇੱਕ ਤਰ੍ਹਾਂ ਦੇ ਨਾਲ ਇਹ ਕਹਿ ਰਹੀ ਆ ਵੀ ਜਿਹੜੀ ਸੈਕਰਾਮੈਂਟੋ ਬੀ ਨੇ ਸਾਡੀ ਛਾਪੀ ਹੈਗੀ ਆ ਰਿਪੋਰਟ, ਉਹਦੇ ਵਿੱਚ ਜਿਹੜੀ ਸਾਡੀ ਸਟੇਟਮੈਂਟ ਆ ਉਹਨੂੰ ਮਿਸਕੋਟ ਕੀਤਾ ਗਿਆ ਹੈ। ਕਿਸ ਤਰ੍ਹਾਂ ਜਿਹੜਾ ਮਿਸਕੋਟ ਕੀਤਾ ਜਾ ਸਕਦਾ ਹੈਗਾ? ਪਹਿਲਾਂ ਤਾਂ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਸੰਗਤ ਦਾ ਵੀ ਬਹੁਤ-ਬਹੁਤ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੀਟਿੰਗ ਰੱਖੀ ਆ। ਸੈਨ ਹੋਜ਼ੇ ਗੁਰਦੁਆਰਾ ਸਾਹਿਬ ਨੇ ਵੀ ਅਨਾਉਂਸ ਕੀਤਾ ਹੈਗਾ ਸਟੇਜ ਤੇ, ਉੱਥੇ ਦੇ ਕਮੇਟੀ ਦੇ ਮੈਂਬਰਾਂ ਨੇ ਵੀ। ਰਿਵਰ ਸਾਈਡ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਬੜਾ ਸਟਰੋਂਗ ਮੈਸੇਜ ਜਿਹੜਾ ਦਿੱਤਾ ਹੈਗਾ YouTube ਦੇ ਉੱਤੇ। ਸੋ ਉਹ ਕਹਿੰਦੇ ਆ ਵੀ ਜਿਹੜੇ ਅਸੀਂ ਤਾਂ ਖਾਲਿਸਤਾਨ ਐਕਸਟ੍ਰੀਮਿਜ਼ਮ ਦੀ ਗੱਲਬਾਤ ਕਰਦੇ ਆ। ਉਹਦੇ ਸੰਬੰਧ ਦੇ ਵਿੱਚ ਮੈਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਜੇ ਗੱਲ ਕਰਦਾ ਜਾਵਾਂ, ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਕਤਲ ਦੀ ਇਨਵੈਸਟੀਗੇਸ਼ਨ ਤਾਂ ਚੱਲਦੀ ਆ, ਪਰ ਹੁਣ ਕੈਨੇਡਾ ਦੀ ਸਰਕਾਰ ਇੰਡੀਅਨ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਵੀ ਕਰ ਰਹੀ ਹੈਗੀ ਆ। ਕੈਨੇਡਾ ਇਨਵੈਸਟੀਗੇਟਿੰਗ ਗਵਰਨਮੈਂਟ ਆਫ ਇੰਡੀਆ। ਮਾਰਕ ਫਲਿਨ ਡਿਪਟੀ ਚੇਅਰਮੈਨ ਹੈਗੇ ਆ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਦੇ। ਉਹਨਾਂ ਨੇ ਇਹ ਕਿਹਾ ਆ ਵੀ ਸਾਡੀਆਂ ਵੱਖ-ਵੱਖ ਇਨਵੈਸਟੀਗੇਸ਼ਨ ਚੱਲ ਰਹੀਆਂ ਜਿਨ੍ਹਾਂ 'ਚ ਗਵਰਨਮੈਂਟ ਆਫ ਇੰਡੀਆ ਦੀ ਇਨਵੈਸਟੀਗੇਸ਼ਨ ਵੀ ਆ। ਉਹ ਕਹਿੰਦੇ ਵੀ ਭਾਰਤ ਦੀ ਸਰਕਾਰ ਇਹ ਕਹਿੰਦੀ ਆ ਵੀ ਜਿਹੜੇ ਖਾਲਿਸਤਾਨੀ ਪ੍ਰੋਟੈਸਟ ਹੈਗੇ ਆ ਇਨ ਸਪੋਰਟ ਆਫ ਇੰਡੀਪੈਂਡੈਂਟ ਖਾਲਿਸਤਾਨ, ਇਹ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਆ। ਤੇ ਫਲਿਨ ਹੋਣੀ ਜਿਹੜੇ ਡਿਪਟੀ ਚੇਅਰਮੈਨ ਆ, ਉਹ ਕਹਿੰਦੇ ਵੀ ਇਹ ਸਾਡੀ ਡੈਫੀਨੇਸ਼ਨ 'ਚ ਨਹੀਂ ਫਿੱਟ ਕਰਦਾ ਕੈਨੇਡਾ ਦੀ, ਕੈਨੇਡਾ ਆਫ ਵਾਇਲੈਂਟ ਐਕਸਟ੍ਰੀਮਿਜ਼ਮ। ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਦਾ ਆ, ਝੰਡੇ ਫੜ ਕੇ ਕਰਦਾ ਆ, ਰੌਲਾ ਵੀ ਪਾਉਂਦਾ ਆ, ਕਿਸੇ ਨੂੰ ਟੱਚ ਨਹੀਂ ਕਰਦਾ, ਕਿਸੇ ਨੂੰ ਮਾਰਦਾ ਨਹੀਂ ਹੈ, ਉਹ ਸਾਡੀ ਡੈਮੋਕ੍ਰੇਸੀ ਦਾ ਇੱਕ ਹਿੱਸਾ ਹੈਗਾ ਆ। ਸੋ ਤੁਸੀਂ ਬਾਰ-ਬਾਰ ਜਿਹੜਾ ਕੈਨੇਡਾ ਨੂੰ ਇੱਦਾਂ ਕਹਿੰਦੇ ਰਹਿੰਦੇ ਆ, ਸਾਡੇ ਮੁਲਕ ਅਮਰੀਕਾ ਨੂੰ ਵੀ ਕਹਿੰਦੇ ਰਹਿੰਦੇ, ਦੇਖੋ ਜੀ ਉੱਥੇ ਆਹ ਸਾਰਾ ਕੁਛ ਜਿਹੜਾ ਆ ਫੈਲਾਈ ਜਾਂਦੇ ਹੈਗੇ ਆ। ਸੋ ਇਹ ਅਮਰੀਕਾ ਦੀ ਡੈਮੋਕ੍ਰੇਸੀ ਦਾ ਹਿੱਸਾ ਹੈ ਜੋ ਕਿ ਭਾਰਤ ਦੀ ਡੈਮੋਕ੍ਰੇਸੀ ਦਾ ਹਿੱਸਾ ਵੀ ਹੋਣਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ ਫਿਰ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜੋ ਸਟੇਟਮੈਂਟ ਆਈ ਸੀ, ਆਰਟੀਕਲ ਆਇਆ ਸੀ ਜੋ ਸੈਕਰਾਮੈਂਟੋ ਬੀ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਫਿਰ ਇੱਕ ਵਾਰੀ ਜਿਹੜਾ ਉਹਨਾਂ ਨੇ ਮੈਸੇਜ ਸੈਂਡ ਕੀਤਾ ਹੈਗਾ ਵੀ ਅਸੀਂ ਆਲਰੇਡੀ ਮਿਲ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਇੱਕ ਭਾਰਤੀ ਗੁਪਤੇ ਦੀ ਇੰਡਾਈਟਮੈਂਟ ਹੋਈ ਆ। ਤੁਸੀਂ ਕਹੀ ਜਾਂਦੇ ਆ ਵੀ ਨਹੀਂ ਜੀ ਭਾਰਤੀ ਸਰਕਾਰ ਇਨਵੋਲਵ ਨਹੀਂ। ਜੇ ਸੱਚਮੁੱਚ ਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਆ ਉਹ ਕਹਿੰਦੀ ਆ ਵੀ ਨਹੀਂ ਅਸੀਂ ਸਿੱਖਾਂ ਦੇ ਨਾਲ ਆ, ਤੇ ਤੁਹਾਨੂੰ ਜਿਹੜਾ ਅਮਰੀਕਾ ਦੀ ਸਰਕਾਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਲਾ ਪਾਸ ਕਰਨ ਦੀ ਗੱਲ ਕਰ ਰਹੀ ਆ, ਉਹਦੇ ਨਾਲ ਪੂਰਾ ਸਿੱਖਾਂ ਦੇ ਨਾਲ ਸਾਥ ਦੇਣਾ ਚਾਹੀਦਾ। ਕਿਉਂਕਿ ਜੇ ਤੁਸੀਂ ਵੀ ਅਮਰੀਕਨ ਸਿਟੀਜ਼ਨ ਆ ਤਾਂ ਸਿੱਖ ਵੀ ਅਮਰੀਕਨ ਸਿਟੀਜ਼ਨ ਹੈਗੇ ਆ, ਨਾ ਕਿ ਤੁਸੀਂ ਕਿਸੇ ਹੋਰ ਮੁਲਕ ਦੀ ਸਰਕਾਰ ਦਾ ਜਿਹੜਾ ਸਾਥ ਆ ਉਹ ਦਓ। ਇਸ ਤੋਂ ਬਿਨਾਂ 8 ਗੁਰੂ ਘਰਾਂ ਨੇ ਕੈਲੀਫੋਰਨੀਆ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪੂਰਾ ਲੈਟਰ ਉਹ ਆਪਾਂ ਤੁਹਾਡੇ ਨਾਲ ਸਾਂਝਾ ਵੀ ਕਰ ਲਵਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ। ਉਹਨਾਂ ਨੇ ਜਿਹੜਾ ਸੈਨੇਟਰ ਐਨਾ ਕੈਬਰੈਲੋ ਆ, ਜੀ। ਬੀਬੀ, ਕੈਲੀਫੋਰਨੀਆ ਦੇ ਸੈਨੇਟ 14 ਡਿਸਟ੍ਰਿਕਟ ਤੋਂ, ਫ੍ਰਿਜ਼ਨੋ ਤੋਂ ਆ, ਉਹਨਾਂ ਨੂੰ ਚਿੱਠੀ ਲਿਖੀ ਹੈ ਭਾਈ ਤੁਸੀਂ ਕਿਸ ਤਰ੍ਹਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ ਉਹ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਕਿਲ ਕੀਤਾ ਸੀ, ਉਸ ਨੂੰ ਫੇਲ ਕਰ ਦਿੱਤਾ ਸੀ ਵੀ ਜੀ ਸਾਡੇ ਕੋਲ ਤਾਂ $6 ਲੱਖ ਹੈ ਨਹੀਂ। ਸੋ ਉਸ ਸੰਬੰਧ ਦੇ ਵਿੱਚ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਹੈਗੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਐਨਾ ਕੈਬਰੈਲੋ ਦੇ ਆਫਿਸ ਦੇ ਵਿੱਚ ਕਾਲਾਂ ਜ਼ਰੂਰ ਕਰੋ। ਤੁਹਾਨੂੰ ਨੰਬਰ ਦਿੱਤਾ ਸੀ ਮੈਂ ਫਰਾਈਡੇ ਵੀ,
ਤੇ ਈਮੇਲਸ ਵੀ ਕਰੋ ਉਹਨਾਂ ਦੇ ਆਫਿਸ ਦੇ ਵਿੱਚ। ਸੋ ਜਿਹੜੀ ਲੈਟਰ 8 ਗੁਰੂ ਘਰਾਂ ਵੱਲੋਂ ਸਾਈਨ ਕਰਕੇ ਲਿਖੀ ਗਈ ਹੈਗੀ ਆ, ਉਹ ਲੈਟਰ ਸੇਮ ਅਟਾਰਨੀ ਜਨਰਲ ਜਿਹੜੇ ਯੂਐਸਏ ਦੇ ਮੈਰਿਕ ਗਾਰਲੈਂਡ ਆ ਉਹਨਾਂ ਨੂੰ ਵੀ ਭੇਜੀ ਗਈ ਆ। FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਉਹਨਾਂ ਨੂੰ ਵੀ ਭੇਜੀ ਗਈ ਆ। ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਕੋ-ਚੇਅਰਮੈਨ ਨੂੰ, ਤੇ ਮੈਂਬਰਸ ਆਫ ਦਾ ਕੈਲੀਫੋਰਨੀਆ ਕਾਂਗਰੈਸ਼ਨਲ ਡੈਲੀਗੇਸ਼ਨ, ਇਹ ਸਾਰਿਆਂ ਨੂੰ ਲੈਟਰ ਡਿਟੇਲ ਦੇ ਵਿੱਚ ਭੇਜੀ ਗਈ ਹੈਗੀ ਆ। ਉਹ ਠੀਕ ਆ, ਬਿਲਕੁਲ ਉਹਨਾਂ ਨੇ ਗੁਰੂ ਘਰਾਂ ਦੇ ਨਾਮ ਜਿਹੜੇ ਡਿਸਕਲੋਜ਼ ਨਹੀਂ ਕੀਤੇ, ਤੇ ਉਸ ਗੱਲ ਨਾਲ ਚਲੋ ਮੈਂ ਐਗਰੀ ਕਰਦਾ ਹੈਗਾ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਜੇ ਭਾਰਤ ਦੀ ਸਰਕਾਰ ਕੈਨੇਡਾ 'ਚ ਆਪਣੇ ਭਰਾਵਾਂ ਨੂੰ ਮਾਰ ਸਕਦੀ ਤੇ ਇੱਥੇ ਵੀ ਕੁਛ ਕਰ ਸਕਦੀ ਹੈਗੀ ਆ। ਪਰ ਹਜੇ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਬਹੁਤ ਥੋੜੇ ਗੁਰੂ ਘਰ ਹੈਗੇ ਆ। ਮੈਂ ਗਰੰਟੀ ਨਾਲ ਕਹਿ ਸਕਦਾ ਵੀ ਬੇ ਏਰੀਏ ਦੇ ਵਿੱਚ, ਕਿਉਂਕਿ ਮੈਂ ਉੱਥੇ ਰਹਿੰਦਾ ਆ, ਸੈਨ ਹੋਜ਼ੇ ਗੁਰੂ ਘਰ ਦੇ ਵਿੱਚ 50% ਤੋਂ ਵੱਧ ਹਿੰਦੂ ਜਿਹੜੇ ਭੈਣ ਭਰਾ ਆ ਉਹ ਗੁਰਦੁਆਰਾ ਸਾਹਿਬ ਆਉਂਦੇ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਲਿਨਵੁੱਡ ਗੁਰਦੁਆਰਾ ਸਾਹਿਬ ਆ, ਉੱਥੇ ਵੀ 50% ਦੇ ਕਰੀਬ ਜਿਹੜੇ ਹਿੰਦੂ ਭੈਣ ਭਰਾ ਆ ਉਹ ਗੁਰਦੁਆਰੇ 'ਚ ਆਉਂਦੇ ਆ ਹਰ ਵੀਕਐਂਡ ਦੇ ਦੌਰਾਨ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਹੁਣ ਇਹ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਆ। ਸਿੱਖਾਂ ਨੂੰ ਤਾਂ ਕਰਨੀ ਚਾਹੀਦੀ ਆ ਵੀ ਭਾਈ ਤੁਸੀਂ ਦੱਸੋ ਕਿੱਥੇ ਕਿਸੇ ਹਿੰਦੂ ਨੂੰ ਜਿਹੜਾ ਆ ਥ੍ਰੈਟ ਕੀਤਾ ਗਿਆ ਜਾਂ ਕਿਸੇ ਦਾ ਜਿਹੜਾ ਵੀ ਕਿਹੜੇ ਨੁਕਸਾਨ ਇੱਥੇ ਕੀਤਾ ਡਰੱਗ ਗਿਆ। ਦੇ ਅੱਡੇ ਆ ਜਾਂ ਕਿਹੜੇ ਜੀ। ਉਹ ਸਾਰੀਆਂ ਚੀਜ਼ਾਂ ਸੋ ਆ ਤੁਸੀਂ ਸੈਕਰਾਮੈਂਟੋ ਹੁਣ ਜੀ। ਹੁਣ ਕਹਿੰਦੇ ਆ ਵੀ ਨਹੀਂ ਜੀ, ਇਹ ਕਿਉਂਕਿ ਝੂਠ ਬੋਲਣਾ ਤੁਹਾਡਾ ਧਰਮ ਬਣ ਚੁੱਕਾ ਆ। ਤੁਸੀਂ ਕਹਿੰਦੇ ਨਹੀਂ ਜੀ ਇਹ ਸਾਡੀ ਸਟੇਟਮੈਂਟ ਗਲਤ ਆ। ਜਦੋਂ ਤੁਸੀਂ ਪਿਛਲੇ ਸਾਲ ਕੈਲੀਫੋਰਨੀਆ ਦੀਆਂ ਸਟੇਟ ਬੁੱਕਸ ਦੇ ਵਿੱਚ ਸਿੱਖਾਂ ਦੀ ਹਿਸਟਰੀ ਬਾਰੇ, ਸਿੱਖ ਧਰਮ ਬਾਰੇ ਇੱਕ ਚੈਪਟਰ ਐਡ ਕਰਨਾ ਸੀ, ਉਸ ਟਾਈਮ ਤੇ ਤੁਸੀਂ ਵਿਰੋਧ ਕੀਤਾ। ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਪੂਰਾ ਉਸ ਟਾਈਮ ਦੇ ਉੱਤੇ ਫਾਈਟ ਕੀਤਾ। ਤੁਸੀਂ, ਤੁਹਾਡੇ ਦਿਲ ਦੇ ਵਿੱਚ ਜਿਹੜੀ ਇੰਨੀ ਹੇਟ ਭਰੀ ਹੋਈ ਆ ਸਿੱਖਾਂ ਦੇ ਅਗੇਂਸਟ। ਸੋ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ, ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਸਾਰੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ, ਭਈ ਇਕੱਠੇ ਹੋ ਕੇ ਹੁਣ ਤੁਹਾਨੂੰ ਮੌਕਾ ਹੈਗਾ ਆ। ਤੇ ਨਹੀਂ ਤਾਂ ਜਿਸ ਹਿਸਾਬ ਦੇ ਨਾਲ ਉਹ ਨੈਰੇਟਿਵ ਸਿਰਜਣ ਜਾ ਰਹੇ ਆ ਵੀ ਜੀ ਸਿੱਖ ਤਾਂ ਵਾਇਲੈਂਟ ਹੈਗੇ ਆ, ਸਿੱਖ ਤਾਂ ਐਕਸਟ੍ਰੀਮਿਜ਼ਮ ਫੈਲਾਉਂਦੇ ਆ। ਹੁਣ ਤੁਹਾਨੂੰ ਮੈਂ ਕੈਨੇਡਾ ਦੇ ਜਿਹੜੇ RCMP ਦੇ ਚੀਫ ਆ ਉਹਨਾਂ ਦੀ ਸਟੇਟਮੈਂਟ ਦੱਸ ਦਿੱਤੀ ਆ, ਗੂਗਲ ਦੇ ਉੱਤੇ ਪਈ ਆ ਵੀ ਭਈ ਇੱਥੇ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦਾ, ਪੀਸਫੁਲ ਪ੍ਰੋਟੈਸਟ ਕਰਨਾ, ਉਹ ਡੈਮੋਕ੍ਰੇਸੀ ਦਾ ਹੱਕ ਆ। ਤੁਸੀਂ ਉਹਨੂੰ ਟੈਰਰਿਸਟ ਨਹੀਂ ਕਹਿ ਸਕਦੇ ਹੈਗੇ, ਟੈਰਰਿਜ਼ਮ ਨਹੀਂ ਫਲਾਣਾ ਕਹਿ ਸਕਦੇ ਹੈਗੇ। ਸੋ ਇਸ ਕਰਕੇ ਜੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪੁਲਿਸ ਚੀਫਸ ਨੂੰ ਗਲਤ ਜਿਹੜੀਆਂ ਕਨਸਪੀਰੇਸੀ ਥਿਊਰੀਜ਼ ਸ਼ੋ ਕੀਤੀਆਂ ਜੀ, ਇਹਨਾਂ ਨੇ ਕਨਿਸ਼ਕਾ ਦਾ ਜਹਾਜ਼ ਸਿੱਟਤਾ, ਇਹਨਾਂ ਨੇ ਆਹ ਕਰਤਾ, ਇਹਨਾਂ ਨੇ ਅੱਗ ਲਾਈ ਮੰਦਿਰਾਂ 'ਚ, ਇਹਨਾਂ ਨੇ ਗ੍ਰੈਫਿਟੀ ਕੀਤੀ ਆ, ਕੋਈ ਲੱਭਿਆ ਅੱਜ ਤੱਕ? ਫਰੀਮੌਂਟ ਗੁਰਦੁਆਰਾ ਸਾਹਿਬ ਜਾਂ ਹੋਰ ਸਿੱਖਾਂ ਨੇ ਤਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਅਸੀਂ ਬਿਲਕੁਲ ਸਾਥ ਦੇ ਰਹੇ ਹਾਂ, ਇਨਵੈਸਟੀਗੇਸ਼ਨ ਕਰੋ, ਕਿਉਂਕਿ ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਦਾ ਜਿਹੜਾ ਨੁਕਸਾਨ ਨਹੀਂ ਕਰ ਸਕਦਾ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਉਹਨਾਂ ਦੇ ਲੀਡਰਾਂ ਤੋਂ ਸਿੱਖੇ ਆ HAF ਵਾਲੇ, ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹੀ ਜੀ ਸਾਡਾ ਬਿਆਨ ਤੋੜ ਮਰੋੜ ਕੇ ਜਿਹੜਾ ਜੀ ਪੇਸ਼ ਕਰਤਾ। ਤੁਹਾਡਾ ਤੇ ਆਪਣਾ ਰਿਟਨ ਮਟੀਰੀਅਲ ਸੀ ਜਿਹਦੇ ਵਿੱਚ ਤੁਸੀਂ ਕਹਿੰਦੇ ਆ ਵੀ ਜਿਹੜੇ ਸਿੱਖਾਂ ਦੇ ਉੱਤੇ ਨਿਗਰਾਨੀ ਰੱਖੋ, ਸਿੱਖਾਂ ਦੇ ਉੱਤੇ ਜਿਹੜੀ ਉਹ ਨਜ਼ਰਸਾਨੀ ਕਰੋ, ਜਿਹਦੀਆਂ ਮੈਨੂੰ ਤਾਂ ਲੱਗਦਾ ਵੀ ਉਦਾਹਰਨਾਂ ਜਿਹੜੀਆਂ ਪੱਗਾਂ ਲਵਾ ਕੇ ਜਿਹੜੀਆਂ ਜਾਣਬੁੱਝ ਕੇ ਹੁਣ ਏਅਰਪੋਰਟ ਤੇ ਜਿਹੜਾ ਕਰਵਾਇਆ ਜਾ ਰਿਹਾ ਆ, ਜਿਸ ਦੇ ਵਿੱਚ ਇਹਨਾਂ ਦੇ ਸਹਿਯੋਗ ਵਾਲੀਆਂ ਜਿਹੜੀਆਂ ਸੰਸਥਾਵਾਂ ਆ, ਉਹਨਾਂ ਨੇ ਜਿਹੜਾ AB 3027 ਸੀਗਾ ਟਰਾਂਸਨੈਸ਼ਨਲ ਆਪਰੇਸ਼ਨ ਵਾਲਾ ਬਿੱਲ ਆ, ਉਹਦੇ ਉਲਟ ਲੌਬਿੰਗ ਕਰਕੇ ਉਸ ਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਉਹ ਪਵਾਇਆ। ਸਿੱਧੇ ਤੌਰ ਦੇ ਉੱਤੇ ਜਿਹੜੇ ਰਾਮਾ ਕ੍ਰਿਸ਼ਨ ਜਿਹੜੀ ਬੀਬੀ ਆ, ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਕਮਿਊਨਿਟੀ ਆਊਟਰੀਚ ਦੀ ਡਾਇਰੈਕਟਰ ਆ, ਉਹਨੇ ਜਿਹੜਾ ਉਹ ਕਿਹਾ ਵੀ ਜਿਹੜੇ ਸਿੱਖ ਪਲੇਸਿਸ ਆਫ ਵਰਸ਼ਿਪ ਆ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਆ, ਵੀ ਉੱਥੇ ਉਹ ਘਰ ਹੈਗਾ ਇਲੀਗਲ ਡਰੱਗ ਤੇ ਵੈਪਨ ਦਾ। ਹੁਣ HAF ਵਾਲੇ ਕਹਿੰਦੇ ਆ ਵੀ ਨਹੀਂ ਜੀ, ਉਹ ਤਾਂ ਛੋਟੀ ਜੀ ਜਿਹੜੀ ਜੋਰੋ ਬੰਦੇ ਨਾਲ ਗੱਲ ਹੋਈ ਸੀ, ਗਲਤ ਕਹਿ ਹੋ ਗਿਆ ਜੀ, ਉਹ ਇਦਾਂ ਨਹੀਂ ਸੀ ਜੀ ਕਹਿਣਾ। ਅਸੀਂ ਨਹੀਂ ਕਹਿੰਦੇ ਜੀ ਸਾਰੇ ਜਿਹੜੇ ਸਿੱਖ ਇਸ ਤਰੀਕੇ ਦੇ ਨਾਲ ਆ, ਉਹ ਫੇਰ ਖਾਲਿਸਤਾਨ ਐਕਸਟ੍ਰੀਮਿਜ਼ਮ ਜਿਹੜਾ ਵਿੱਚ ਆ ਉਹ ਚੀਜ਼ ਵਿੱਚ ਕਰੀ ਜਾਂਦੇ ਆ। ਹੁਣ ਤੁਸੀਂ ਜਦ ਕਿ ਤੁਹਾਡੇ ਬੰਦੇ ਇਨਵੋਲਵ ਆ, ਜਿਹੜਾ ਹੁਣ ਲੈਟਰ ਲਿਖਿਆ ਗਿਆ 8 ਗੁਰੂ ਘਰਾਂ ਵੱਲੋਂ ਸੈਨੇਟਰ ਐਨਾ ਕੈਬਰੀਐਲੋ ਨੂੰ, ਉਹ 'ਚ ਕਿਹਾ ਵੀ US ਦੀ ਕੋਰਟ ਨੇ ਤਾਂ ਤੁਹਾਡੀ ਗਵਰਨਮੈਂਟ ਦੇ ਟੌਪ ਦੇ ਆਫੀਸ਼ੀਅਲ ਨੂੰ ਜਿਹੜਾ ਆ ਸਮਨ ਅਪ ਕੀਤਾ ਹੈਗਾ, ਜਿਨ੍ਹਾਂ 'ਚ ਅਜੀਤ ਡੋਵਲ ਵਰਗੇ ਹੈਗੇ ਤੁਹਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਗੁਪਤੇ ਨੂੰ ਲਿਆ ਕੇ ਜਦ ਇਹਨਾਂ ਨੇ ਧੌਣ ਤੋਂ ਫੜ ਕੇ ਲਿਆ ਕੇ ਉੱਥੇ ਬਿਠਾਲਿਆ ਹੋਇਆ ਜੇਲ੍ਹ ਦੇ ਵਿੱਚ, ਰਿਪਬਲਿਕ ਤੋਂ ਜੀ। ਉਸ ਤੋਂ ਬਿਨਾਂ FBI ਵੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ, ਕਿੰਨੇ ਸਿੱਖਾਂ ਨੂੰ
ਜਿਹੜੀ ਥ੍ਰੈਟ ਮਿਲੀ ਹੈਗੀ ਆ USA ਦੇ ਵਿੱਚ। ਟ੍ਰਾਂਸਨੈਸ਼ਨਲ ਡਿਪਰੈਸ਼ਨ ਤੇ ਹਰਜੋਤ ਸਿੰਘ ਜੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਟਿਪ ਲਾਈਨ ਖੋਲੀ ਆ, ਜੀ, ਪੰਜਾਬੀ ਦੇ ਵਿੱਚ ਉਹਨਾਂ ਨੇ ਅਨਾਉਂਸਮੈਂਟ ਕੀਤੀਆਂ ਆ, ਬਿਲਕੁਲ। ਪੰਜਾਬੀ 'ਚ ਉਹਨਾਂ ਨੇ ਸਪੈਸ਼ਲ ਜਿਹੜੀ ਉਹ ਲਿਖਿਆ, ਕਾਹਦੇ ਲਈ ਲਿਖਿਆ? ਕਿਉਂਕਿ ਇਹ ਤੁਹਾਡੇ ਵਰਗੇ ਜਿਹੜੇ ਉਹ ਝੂਠ ਬੋਲ ਕੇ ਸਿੱਖਾਂ ਨੂੰ ਇੱਕ ਤਾਂ ਬਦਨਾਮ ਕਰ ਰਿਹਾ, ਤੇ ਜਿਹੜੇ HAF ਵਾਲਿਆਂ ਦੀ ਜਿਹੜੀ ਕਹਿ ਲਓ ਵੀ ਪਪਟ ਮਾਸਟਰ ਆ, ਜੀ, ਜਿਹੜਾ ਉੱਥੇ ਮੋਦੀ ਤੇ ਉਹਨਾਂ ਦੀ ਜਿਹੜੀ ਇੰਡੀਅਨ ਸਰਕਾਰ ਆ, ਉਹ ਸਾਰੇ ਜਾਣੇ ਇੱਥੇ ਕਰ ਰਹੇ ਆ ਹੁਣ ਆਏ ਸੀਗੇ ਇੱਥੇ ਹਰਜੋਤ ਸਿੰਘ ਜੀ, ਦੇਖਿਆ ਨਾ ਕਿੱਦਾਂ ਰਿਹਾ ਇਸ ਵਾਰ? ਮੋਦੀ ਨੂੰ ਜੀ, ਪੁੱਛਿਆ ਕਿਸੇ ਨੇ? ਜੈ ਸ਼ੰਕਰ ਵੀ ਆਇਆ ਸੀ, ਅਸੀਂ ਨਹੀਂ ਜੀ ਪਾਕਿਸਤਾਨ ਨਾਲ ਗੱਲ ਕਰਨੀ, ਹੁਣ ਪਾਕਿਸਤਾਨ ਚੱਲਾ ਆ ਜੀ, ਗੱਲ ਕਰਨ ਦੇ ਲਈ। ਦੇਖ ਲਓ। ਅਮਰੀਕਾ ਨੇ ਬਾਂਹ ਮਰੋੜੀ ਆ ਚੱਜ ਨਾਲ, ਬਿਲਕੁਲ। ਨਹੀਂ ਜੀ ਹੋ ਨਹੀਂ ਸੀ ਸਕਦਾ, ਇੱਦਾਂ ਨਹੀਂ ਕਰਨਾ, ਉੱਦਾਂ ਨਹੀਂ ਕਰਨਾ, ਤੇ ਹੁਣ ਉਹ ਪਾਕਿਸਤਾਨ ਨੂੰ ਚੱਲਾ ਹੁਣ ਸਪੈਸ਼ਲ ਮੀਟਿੰਗ ਕਿਉਂਕਿ ਕਰਨ ਦੇ ਲਈ। ਅਸੀਂ ਦੇਖੋ, ਕਦੇ ਵੀ ਤੁਸੀਂ ਕਦੇ ਕਿਸੇ ਸਿੱਖ ਦੇ ਮੂੰਹੋਂ ਸੁਣਿਆ ਵੀ ਜਿਹੜੇ ਹਿੰਦੂ ਆ ਸਾਨੂੰ ਏਦਾਂ ਕਰਦੇ ਆ? ਹਮੇਸ਼ਾ ਹੀ ਉਹ ਸਰਕਾਰ ਦੀ ਗੱਲ ਕਰਦੇ ਆ ਵੀ ਇੰਡੀਆ ਦੀ ਸਰਕਾਰ ਸਿੱਖਾਂ ਨਾਲ, ਮਿਨੋਰਟੀਜ਼ ਦੇ ਨਾਲ, ਮੁਸਲਮਾਨਾਂ ਨਾਲ, ਕ੍ਰਿਸਚਨਾਂ ਧੱਕਾ ਕਰਦੀ ਆ। ਕਦੇ ਵੀ ਕੋਈ ਏਦਾਂ ਨਹੀਂ ਕਹਿੰਦਾ ਹੈਗਾ। ਜਦ ਕਿ ਜਿਹੜਾ ਤੁਸੀਂ ਬਲੇਮ ਸਿੱਖਾਂ ਤੇ ਲਾਉਂਦੇ ਆ, ਤੁਹਾਡਾ ਤਾਂ ਆਪਣਾ ਭਾਈ ਜਿਹੜਾ ਭੂਸ਼ਣ ਹਥਾਲੇ ਆ, ਉਹ ਹੇਟ ਕ੍ਰਾਈਮ ਦੇ ਚਾਰਜ ਦੇ ਅੰਡਰ ਉਹਦਾ ਟ੍ਰਾਇਲ ਚੱਲ ਰਿਹਾ ਨਿਊ ਜਰਸੀ ਦੇ ਵਿੱਚ। ਐਗਜ਼ੈਕਟ ਕਿਸ ਹਿਸਾਬ ਦੇ ਨਾਲ ਉਹਨੂੰ ਗੁਰਦੁਆਰਿਆਂ ਨੂੰ ਥ੍ਰੈਟ ਕੀਤੀ ਸੀ, ਕਿਸ ਹਿਸਾਬ ਦੇ ਨਾਲ ਸਿੱਖਾਂ ਨੂੰ ਥ੍ਰੈਟ ਕੀਤੀ ਸੀਗੀ। ਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਹੈਗਾ ਆ, ਉਹ ਕਿਸ ਤਰ੍ਹਾਂ ਉਹਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਸਾਰੇ ਹੀ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਹੈਗੇ ਆ, ਚਾਹੇ ਉਹ ਸਿੱਖ ਆ, ਹਿੰਦੂ ਆ, ਕ੍ਰਿਸਚੀਅਨ ਆ, ਮੁਸਲਮਾਨ ਆ, ਆਪਣਾ ਤਾਂ ਪੰਜਾਬੀ ਰੇਡੀਓ USA ਦਾ ਮੋਟੋ ਹੀ ਇੱਕ ਆ ਵੀ ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਪਰ ਜਿੱਥੇ ਕਿਸੇ ਨਾਲ ਵੀ ਧੱਕਾ ਹੁੰਦਾ ਆ, ਉਹਦੇ ਨਾਲ ਖੜੋ। ਆਪਾਂ ਹਮੇਸ਼ਾ ਖੜਦੇ ਹੈਗੇ ਆ। ਹੁਣ ਮੌਕਾ ਹੈਗਾ ਆ, ਸਿੱਖਾਂ ਦੇ ਨਾਲ ਖੜੋ, ਪੰਜਾਬੀਆਂ ਦੇ ਨਾਲ ਖੜੋ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਪਾਸ ਹੋਣਾ ਚਾਹੀਦਾ ਹੈਗਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਨਿਰਭਉ ਤੇ ਨਿਰਵੈਰ ਦੀ ਜਿਹੜੀ ਵਾਕਿੰਗ ਵਾਲਾ ਜਿਹੜਾ ਚੱਲਣਾ ਹੈਗਾ, ਬਿਲਕੁਲ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ, ਉਹ ਵਾਂਸ ਇਨ ਏ ਲਾਈਫ ਟਾਈਮ ਓਪਰਚੁਨਿਟੀ ਆ। ਇਹ ਜਿਹੜਾ ਤੁਸੀਂ ਦੇਖੋ 40 ਸਾਲ ਹੋ ਗਏ ਸਿੱਖਾਂ ਤੇ ਜ਼ੁਲਮ ਹੋਇਆ ਨੂੰ, ਹਜੇ ਵੀ ਟਾਈਟਲ ਵਰਗੇ ਬਦਮਾਸ਼ੀ ਨਾਲ ਉੱਥੇ ਘੁੰਮਦੇ ਫਿਰਦੇ ਹੈਗੇ ਆ। ਹੁਣ ਸਾਡਾ ਫਰਜ਼ ਬਣਦਾ, ਕਿਉਂਕਿ ਪਤਾ ਨਹੀਂ ਕਿਹਨੂੰ ਜ਼ਿੰਦਗੀ ਜਿਹੜੀ ਇੱਕ ਪਲ ਦੀ ਹੈਗੀ ਆ, ਕਿਸੇ ਨੂੰ ਸਾਹ ਆਵੇ ਕਿ ਨਾ ਆਵੇ। ਸੋ ਸਾਡਾ ਹਿੱਸਾ ਹਰ ਇੱਕ ਦਾ, ਚਾਹੇ 1 ਕਿਲੋਮੀਟਰ, 1 ਮੀਲ, ਜਿੰਨਾ ਵੀ ਇਸ ਪਰੇਡ ਦੇ ਵਿੱਚ ਤੁਰ ਸਕਦੇ ਆ। ਇਹ ਹਿਸਟੋਰੀਕਲ ਪਰੇਡ ਹੋਣੀ ਹੈਗੀ ਆ। ਬਿਲਕੁਲ ਪਰਸੋਂ ਤੋਂ ਦੁਨੀਆ ਸ਼ੁਰੂ 'ਚ ਹੋਣ ਜਾ ਰਹੀ ਹੈ ਹਰਜੋਤ ਸਿੰਘ ਜੀ, ਜੀ, ਬੁੱਧਵਾਰ ਨੂੰ। ਦੁਨੀਆ 'ਚ ਕਿਤੇ ਵੀ ਪਰੇਡ ਨਹੀਂ ਹੋਈ ਅੱਜ ਤੱਕ, ਪਹਿਲੀ ਵਾਰੀ ਹੋ ਰਹੀ ਆ। ਮਾਰਚ ਆਪਾਂ ਕਹਿ ਸਕਦੇ ਹਾਂ। ਮਾਰਚ ਬਿਲਕੁਲ ਬੇਕਰਸਫੀਲਡ ਤੋਂ ਲੈ ਕੇ ਕੈਲੀਫੋਰਨੀਆ ਦੀ ਕੈਪੀਟਲ ਤੱਕ ਇਹ ਚੱਲਣਾ ਆ, ਆਲਮੋਸਟ 24-25 ਦਿਨ। ਤੇ ਉਹਦੇ ਬਾਰੇ ਆਪਾਂ ਹਰ ਰੋਜ਼ ਤੁਹਾਡੇ ਨਾਲ ਸਾਂਝ ਵੀ ਕਰਦੇ ਰਹਾਂਗੇ। ਸੋ ਤੇ ਅੱਜ ਉਹਦੇ ਵੀ ਵਿੱਚ ਆਪਣੇ ਨਾਲ ਜੁੜਨਗੇ, ਦੱਸਣਗੇ। ਇੰਟਰਨੈਸ਼ਨਲ ਅਮਰੀਕਾ ਦਾ ਟੌਪ ਦਾ ਜਿਹੜਾ ਨੈਸ਼ਨਲ ਮੀਡੀਆ ਇਸ ਦੀ ਸਟਾਰਟਿੰਗ ਦੀ ਕਵਰੇਜ ਕਰਨ ਦੇ ਲਈ ਪਹੁੰਚ ਰਿਹਾ ਆ। ਜੀ, ਸੋ ਬੇਕਰਸਫੀਲਡ ਦੇ ਵਿੱਚ ਜਿੱਥੇ ਇਹ ਸ਼ੁਰੂਆਤ ਹੋਣੀ ਆ, ਉੱਥੇ ਜਿਹੜਾ ਨਿਰਭਉ ਤੇ ਨਿਆਂ ਮਾਰਚ ਆ, ਉੱਥੇ ਵੱਧ ਤੋਂ ਵੱਧ ਪਹੁੰਚੋ। ਸਾਡੇ ਵੀਰਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਜਿਹੜੀ ਉਹ ਬੇਨਤੀ ਆ, ਖਾਸ ਕਰਕੇ ਮੇਰੀ ਕੱਲ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਜਿਹੜੇ 5 ਜਿਹੜੇ ਹੁੰਦੇ ਆ ਅੱਗੇ ਪਿਆਰੇ, ਉਹਨਾਂ ਦੇ ਵਿੱਚ ਸਾਡੀਆਂ ਭੈਣਾਂ ਵੀ ਸ਼ਾਮਿਲ ਹੋਣ, ਤਾਂ ਜੋ ਇੱਕ ਜਿਹੜਾ ਆ ਉਹ ਪੂਰਾ ਇਕੱਠ ਦਾ ਵੀ ਸਾਰਿਆਂ ਦਾ ਜਿਹੜਾ ਆ ਉਹ ਪਤਾ ਲੱਗੇ ਵੀ ਸਾਰੇ ਜਾਣੇ ਮਿਲ ਕੇ ਜਿਹੜੇ ਇਸ ਦੇ ਵਿੱਚ ਅੱਗੇ ਜਿਹੜੇ ਉਹ ਵੱਧ ਰਹੇ ਆ। ਸੋ ਪਰਸੋਂ ਨੂੰ ਬੇਕਰਸਫੀਲਡ ਦੇ ਵਿੱਚ ਇਸ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਆ। ਕੁਛ ਚਿਰ ਬਾਅਦ ਆਪਣੇ ਨਾਲ ਜੁੜਨਗੇ, ਆਪਾਂ ਨੂੰ ਐਗਜ਼ੈਕਟ ਟਾਈਮ ਤੇ ਐਡਰੈਸ ਜਿਹੜਾ ਆ ਉਸ ਦਾ, ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਦੱਸਣਗੇ। ਸੈਕਰਾਮੈਂਟੋ ਬੀਚ ਜਿਹੜਾ ਆਰਟੀਕਲ ਆਇਆ ਸੀ, ਉਹਦੇ ਬਾਰੇ ਅਪਡੇਟ ਦੇਣੀ ਸੀ। ਹੋਰ ਵੀ ਡਿਟੇਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ। ਹੋਰ ਵੀ ਆਪਣੇ ਕੋਈ ਗੁਰੂ ਘਰ ਦੀਆਂ ਕਮੇਟੀਆਂ ਜਾਂ ਕੋਈ ਆਪਣੀਆਂ ਆਰਗੇਨਾਈਜੇਸ਼ਨਸ, ਸਾਹਿਤ ਸਭਾਵਾਂ, ਕਬੱਡੀ ਵਾਲੇ ਗਰੁੱਪ ਜਾਂ ਕੋਈ ਹੋਰ ਜਿਹੜਾ ਜਿਹੜਾ ਝੂਠ ਦਾ ਪ੍ਰਚਾਰ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ, ਉਹਦੇ ਅਗੇਂਸਟ ਕੋਈ ਸਾਥ ਦੇ ਰਿਹਾ, ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਤੇ ਕਾਲ ਕਰਕੇ ਦੱਸਿਓ, ਤਾਂ ਕਿ ਆਪਾਂ ਜਿਹੜੇ ਸਰੋਤੇ ਆ ਆਪਣੇ, ਉਹਨਾਂ ਦੇ ਨਾਲ ਹੋਰ ਸ਼ੇਅਰ ਕਰ ਸਕੀਏ। ਆਪਾਂ ਹਰ ਰੋਜ਼ ਇਹਦੇ ਬਾਰੇ ਅਪਡੇਟ ਦਿੰਦੇ ਰਹਾਂਗੇ ਤੇ ਕਿਸੇ ਨੂੰ ਆਪਾਂ ਠੰਡੇ ਨਹੀਂ ਪੈਣ ਦੇਣਾ ਹੈਗਾ, ਕਿਉਂਕਿ ਹੁਣ ਮੌਕਾ ਹੈਗਾ। ਜੇ ਹੁਣ ਨਾ ਬੋਲੇ, ਜਿਸ ਤਰ੍ਹਾਂ 15-20 ਸਾਲ ਸਿੱਖਾਂ ਤੇ ਇਹੀ ਇਲਜ਼ਾਮ ਲਾਉਂਦੇ ਰਹੇ ਵੀ ਜਿਹੜਾ ਕਨਿਸ਼ਕਾ ਦਾ ਜਹਾਜ਼ ਸਿੱਟਿਆ ਸੀ, ਉਹ ਸਿੱਖਾਂ ਨੇ ਸਿੱਟਿਆ ਸੀ। ਹੁਣ ਜਦੋਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਸਿੱਖ ਪਟੀਸ਼ਨ ਸਾਈਨ ਕਰ ਰਹੇ ਆ, ਉੱਥੇ ਦਾ ਇੱਕੋ ਇੱਕ ਹਿੰਦੂ ਮੈਂਬਰ ਪਾਰਲੀਮੈਂਟ ਜਿਹੜਾ ਉਹਦਾ ਵਿਰੋਧ ਕਰ ਰਿਹਾ, ਕਹਿੰਦਾ ਜੀ ਹੁਣ ਤਾਂ ਬਹੁਤ ਸਮਾਂ ਹੋ ਗਿਆ, ਪੈਸੇ ਐਵੇਂ ਵੇਸਟ ਜਾਣੇ ਹੈਗੇ ਆ ਵੀ ਤੁਹਾਨੂੰ ਕੀ। ਤੇ ਕਿਉਂਕਿ ਹੁਣ ਸਿੱਖਾਂ ਨੂੰ ਸ਼ੱਕ ਪੂਰੀ ਆ, ਵੀ ਪਹਿਲਾਂ ਵੀ ਸ਼ੱਕ ਸੀ ਵੀ ਇਹਦੇ ਵਿੱਚ ਉਸ ਟਾਈਮ ਦੀ ਜਿਹੜੀ ਭਾਰਤ ਦੀ ਸਰਕਾਰ ਇੰਟੈਲੀਜੈਂਸ ਸੀ, ਦਾ ਉਹਨਾਂ ਦਾ ਉਹਨਾਂ ਦਾ ਹੱਥ ਆ। ਹੱਥ ਸੀਗਾ। ਸੋ ਸੌਫਟ ਟਾਰਗੇਟ ਕਰਕੇ ਕਿਤਾਬ ਆ ਹਰਜੋਤ ਜੀ, ਸਿੰਘ ਜੀ, ਇੱਕ ਬਿਲਕੁਲ। ਜਿਹੜੀ ਬ੍ਰਾਇਨ ਮੈਕਐਂਡਰਿਊ ਤੇ ਜ਼ੁਹੇਰ ਕਸ਼ਮੀਰੀ ਨੇ ਜਿਹੜੀ ਲਿਖੀ ਸੀ,
ਉਹ ਇੰਡੀਆ 'ਚ ਤਾਂ ਬੈਨ ਕੀਤੀ ਆ। ਉਹ ਕਿਤਾਬ ਦੇ ਹਵਾਲੇ ਉਹ ਦਿੰਦੇ ਆ, ਉਹਦੇ ਵਿੱਚ ਉਹ ਕਹਿੰਦੇ ਆ ਵੀ ਇਹ ਇੰਡੀਅਨ ਇੰਟੈਲੀਜੈਂਸ ਦਾ ਜਿਹੜਾ ਕੰਮ ਸੀ, ਜਿਹੜਾ ਕਨਿਸ਼ਕ ਦਾ ਕਾਂਡ, ਸੋ ਉਸ ਨੂੰ ਮੁੜ ਦੁਬਾਰਾ ਉਸ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਚਰਚਾ ਆ ਉਹ ਹੁਣ ਜ਼ੋਰਾਂ ਦੇ ਉੱਤੇ ਚੱਲਦੀ ਆ। ਸੋ ਉਹ ਦਬਾਅ ਪਾ ਕੇ ਇੱਥੇ ਕੈਨੇਡੀਅਨ ਸਰਕਾਰ ਨੂੰ ਵੀ ਜਿਹੜਾ ਇਹ ਚੀਜ਼ ਆ ਉਹ ਕਰਵਾਉਣੀ ਚਾਹੀਦੀ ਆ। ਤੇ ਬਾਕੀ ਜਿਹੜੇ ਇੱਥੇ ਆ ਵੀਰ ਭੈਣ ਸਾਡੇ ਸਾਰੇ ਹੀ ਜਾਣੇ, ਉਹ ਜਿਹੜੇ ਸੈਨੇਟਰ ਐਨਾ ਕੈਬਰੈਲੋ ਹੈਗੇ ਆ, ਉਹਨਾਂ ਦੇ ਆਫਿਸ ਨੂੰ ਜਦੋਂ ਚਿੱਠੀ ਤਾਂ ਗਈ ਆ, ਆਪ ਵੀ ਜਿਹੜੇ ਤੁਸੀਂ ਕਾਲ ਕਰ ਸਕਦੇ ਆ। ਉਹਨਾਂ ਦੇ ਫਰੈਜ਼ਨੋ ਦੇ ਆਫਿਸ ਦਾ ਨੰਬਰ ਆ 5592643070। ਜਿਹੜੇ ਸੈਕਰਾਮੈਂਟੋ ਦੇ ਆਫਿਸ ਦਾ ਨੰਬਰ ਆ 9166514014। ਸੋ ਆਪਣੇ ਸਿੱਖ ਰਾਜਕਰਨਵੀਰ ਸਿੰਘ ਜੀ ਬਹੁਤ ਭੋਲੇ ਹੈਗੇ ਆ। ਕਈ ਵਾਰੀ ਕਹਿੰਦੇ ਲੈ ਜੀ ਸੱਚੀ ਖਰੇ ਉਹਨਾਂ ਨੇ ਇਦਾਂ ਹੀ ਕਿਹਾ ਹੋਣਾ, ਮਿਸਕੋਟ ਕਰ ਦਿੱਤਾ। ਜਿਹੜੀ ਮਿਲਪੀਟਸ ਦੇ ਵਿੱਚ ਇਹਨਾਂ ਆਰਗੇਨਾਈਜੇਸ਼ਨ ਵੱਲੋਂ, ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ, FBI ਦੇ ਨਾਲ, ਡਿਪਾਰਟਮੈਂਟ ਉਹਨਾਂ ਦੇ ਚੀਫ ਨੇ ਜਿਹੜਾ ਬਿਆਨ ਦਿੱਤਾ ਮੀਟਿੰਗ ਹੋਈ ਸੀ, ਉੱਥੇ ਕੱਲਾ ਬੰਦਾ ਕੀ ਬੋਲਿਆ ਹੈਗਾ, ਕਿਹੜੀ ਆਰਗੇਨਾਈਜੇਸ਼ਨ ਦੇ ਉਲਟ ਝੂਠ ਬੋਲਿਆ ਗਿਆ, ਉਹਨਾਂ ਨੂੰ ਗਲਤ ਕਰਾਰ ਦਿੱਤਾ ਗਿਆ, ਉਹ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆ। ਆਉਣ ਵਾਲੇ ਸਮੇਂ 'ਚ ਅਸੀਂ ਕੱਲਾ ਉਹ ਐਕਸਪੋਜ਼ ਕਰਾਂਗੇ। ਸੋ ਇਸ ਕਰਕੇ ਸਾਰੇ ਜਾਣੇ ਸਾਥ ਦਿਓ, ਤੇ ਜੋ ਇਹ ਕਨਸਪੀਰੇਸੀ ਥਿਊਰੀਜ਼ ਕ੍ਰੀਏਟ ਕਰਕੇ ਸਿੱਖਾਂ ਨੂੰ ਬਦਨਾਮ ਕਰਦੇ ਆ, ਉਹਨੂੰ ਪੂਰੀ ਤਰ੍ਹਾਂ ਜਿਹੜਾ ਆਪਾਂ ਐਕਸਪੋਜ਼ ਕਰੀਏ। ਜੀ, ਇਹਦੇ ਵਿੱਚ ਹੁਣ ਦੇਖੋ ਵੀ ਧੱਕੇ ਦੇ ਨਾਲ ਲਾ ਰਹੇ ਵੀ ਗੋਲੀਆਂ ਚਲਾਈਆਂ, ਸਟੂਡੈਂਟ ਕੱਢ ਕੇ ਜਿਹੜੇ ਜੀ ਕੁੱਟੇ ਵੀ, ਇਸ ਤਰੀਕੇ ਦੇ ਨਾਲ ਸਟੈਬਿੰਗ ਜਿਹੜੀ ਹੈ ਜੀ ਉੱਥੇ ਕੀਤੀ ਆ। ਉਹ ਜਿਹੜੀ ਸੋ ਕਾਲਡ ਉੱਥੇ ਇਹਨਾਂ ਦੀ ਐਮਬੈਸੀ ਦੇ ਬਾਹਰ ਅੱਗ ਵਾਲੀ ਗੱਲ ਸੀ, ਉਹ ਅਜੇ ਤੱਕ ਨਹੀਂ ਉਹਨਾਂ ਨੇ ਦੱਸਿਆ ਵੀ ਅਜੇ ਤੱਕ ਉਹਦੀ ਜਿਹੜੀ ਉਹ ਚੱਲੀ, ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਜਾਣ ਬੁੱਝ ਕੇ ਇਹਨਾਂ ਨੇ ਜਿਹੜੇ ਆ ਖਾਲਿਸਤਾਨ ਦੇ ਨਾਂ ਦੇ ਉੱਤੇ ਸਿੱਖਾਂ ਨੂੰ ਸਾਰਿਆਂ ਨੂੰ ਜਿਹੜਾ ਬਦਨਾਮ ਕਰਨਾ ਜਿਹੜਾ ਉਹ ਸ਼ੁਰੂ ਜਿਹੜਾ ਉਹ ਕੀਤਾ ਆ। ਜਿਹੜੇ ਹਿੰਦੂ ਫੋਬੀਆ ਦੇ ਅੰਡਰ ਇਹ ਕਰਕੇ ਸਾਰਾ ਕੁਝ ਕਰ ਰਹੇ ਆ। ਪਰ ਅਫਸੋਸ ਆ ਵੀ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ, ਇੱਥੋਂ ਦੇ ਜਿਹੜੇ ਲਾ ਬਣਾਉਣ ਵਾਲੇ ਆ, ਲਾ ਮੇਕਰਸ ਆ, ਸੈਨੇਟਰਸ ਆ, ਉਹ ਖਾਸ ਕਰਕੇ ਜਿਹੜੀ ਸਟੇਟ ਸੈਨੇਟਰ ਐਨਾ ਕੈਬਰੈਲਾ, ਉਹਨਾਂ ਦੇ ਦੁਆਰਾ ਇਹ ਕਹਿ ਦੇਣਾ ਵੀ ਇਹ ਟ੍ਰੇਨਿੰਗ ਦੇ ਲਈ $6 ਲੱਖ ਸਾਲ ਦਾ ਖਰਚਾ ਆ ਜਾਣਾ ਆ, ਇਸ ਲਈ ਅਸੀਂ ਇਸ ਬਿੱਲ ਨੂੰ ਠੰਡੇ ਬਸਤੇ 'ਚ ਪਾ ਦਿੰਦੇ ਆ। ਇੱਕ ਜ਼ਰੂਰ ਆ ਰਾਜਕਰਨਵੀਰ ਸਿੰਘ, ਜਿਹੜੀ ਇੱਥੇ ਦੀ ਗੁਰਦੁਆਰਾ ਕੌਂਸਲ ਹੈਗੀ ਫ੍ਰਿਜ਼ਨੋ ਦੀ, ਉਹਨਾਂ ਦੀ ਹਜੇ ਸਾਨੂੰ ਅਪਡੇਟ ਨਹੀਂ ਮਿਲੀ ਹੈਗੀ ਵੀ ਉਹਨਾਂ ਨੇ ਕੋਈ ਚਿੱਠੀ ਲਿਖੀ ਆ ਆਪਣੇ ਲੋਕਲ ਸੈਨੇਟਰ ਨੂੰ ਕਿ ਨਹੀਂ, ਕਿਉਂਕਿ ਤੁਹਾਡਾ ਸਭ ਤੋਂ ਜ਼ਿਆਦਾ ਫਰਜ਼ ਬਣਦਾ ਆ। 14 ਗੁਰੂ ਘਰਾਂ ਦੇ ਕਰੀਬ ਫ੍ਰਿਜ਼ਨੋ 'ਚ ਹੈਗੇ ਜਿਨ੍ਹਾਂ ਦੀ ਕਮੇਟੀ ਬਣੀ ਹੋਈ ਆ। ਸਭ ਤੋਂ ਪਹਿਲਾਂ ਤੁਹਾਡਾ ਹੀ ਫਰਜ਼ ਬਣਦਾ ਸੀ ਵੀ ਸੈਨੇਟਰ ਐਨਾ ਤੁਹਾਡੀ ਲੋਕਲ ਆ, ਜੋ ਮਿਲ ਕੇ ਵੀ ਆ ਸਕਦੇ ਸੀਗੇ। ਹਾਂਜੀ, ਮਿਲਣਾ ਵੀ ਸੋ ਚਾਹੀਦਾ। ਜੇ ਲਿਖੀ ਹੋਈ ਜਾਂ ਕੋਈ ਅਪਡੇਟ ਹੋਈ ਉਹ ਸਾਡੇ ਨਾਲ ਸ਼ੇਅਰ ਕਰ ਦਿਓ। ਤੇ ਕਿਉਂਕਿ ਸਾਡਾ ਇੱਥੇ ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਦਾ ਮਤਲਬ ਨਹੀਂ, ਸਾਡਾ ਤਾਂ ਹੋਕਾ ਦੇਣ ਦਾ ਮਤਲਬ ਆ ਵੀ ਜੇ ਵੀ ਨਹੀਂ ਭਾਈ ਕੀਤੀ ਤੇ ਮੌਕਾ ਹੈਗਾ, ਹੁਣ ਜੀ, ਕਰ ਦੋ ਜੀ। ਜੀ।